दर्शकों ब्रेक तो बाद तुहाडा स्वागत है जी। डॉक्टर साहब साडी पहली ईमेल आई है नाविद शहजाद दी पाकिस्तान तो ये लिखते हैं डॉक्टर साहब सत श्री अकाल एंड सलाम। कल ही मैं तुहाडीआं वीडियोज़ देखियां सन, सच्ची मैं तुहाडा फैन हो गया हाँ। डॉक्टर साहब मैं भी पंजाब तो हाँ अते सरगोदा पंजाब पाकिस्तान दा रहण वाला हाँ अते पंजाबी होने दे नाते मैनूं बड़ी खुशी हुई कि पंजाबी कौम अपनी जुबान सभ्याचार दे लई इन्ने वड्डे पैमाने ते तहरीके खालिस्तान लई काम कर रही है। मैं खालिस्तान लई दुआ करदा हाँ ते समझदा हाँ कि खालिस्तान दे बनन तो बाद खालिस्तान च साडे मुसलमान भरा भी महफूज होणगे ते दूसरियां कौमां भी। डॉक्टर साहब मेरा तुहानूं बस एक छोटा जिहा सवाल है, पाकिस्तानी पंजाब अते इंडियन पंजाब दे विचाले वार्तालाप नूं वधाया अते किवें बेहतर बनाया जा सकदा है जी डॉक्टर साहब। वीर नादिर शहजाद जी ਦਾ ਹਾਂਜੀ ਨਾਵਿਦ ਜੀ ਨਾਵਿਦ ਸ਼ਹਿਜ਼ਾਦ ਜੀ ਦਾ ਬਹੁਤ ਬਹੁਤ ਸ਼ੁਕਰੀਆ। ਉਹਨਾਂ ਨੇ ਸਾਨੂੰ ਸਰਗੋਦਾ ਪਾਕਿਸਤਾਨ ਤੋਂ ਲਿਖਿਆ ਜੀ ਔਰ ਸਾਨੂੰ ਖੁਸ਼ੀ ਹੁੰਦੀ ਹੈ ਜਦੋਂ ਕਿ ਇਸ ਪ੍ਰੋਗਰਾਮ ਦੇ ਨਾਲ ਸਾਡੇ ਪਾਕਿਸਤਾਨੀ ਪੰਜਾਬੀ ਵੀਰ ਔਰ ਦੂਸਰੇ ਵੀ ਜਿਹੜੇ ਜਿਨ੍ਹਾਂ ਦੀ ਦਿਲਚਸਪੀ ਹੈ ਕਿ ਉਸ ਖਿੱਤੇ ਦੇ ਵਿੱਚ ਕਿਵੇਂ ਅਮਨ ਅਮਾਨ ਹੋਏ ਔਰ ਵੈਲ ਵਿਸ਼ਰ ਨੇ ਸਿੱਖ ਕੌਮ ਦੇ ਇਸ ਪ੍ਰੋਗਰਾਮ ਨੂੰ ਦੇਖਦੇ ਨੇ। ਹੋਰ ਵੀ ਖੁਸ਼ੀ ਹੁੰਦੀ ਹੈ ਜਦੋਂ ਕੋਈ ਕਮੈਂਟ ਵੀ ਕਰਦਾ ਹੈ ਇਸ ਦੇ ਉੱਤੇ ਜੀ। ਔਰ ਇਸ ਵੇਲੇ ਸਾਡੀਆਂ ਈਮੇਲ ਜਾਂ ਫੇਸਬੁੱਕ ਮੈਸੇजेस ਦੇ ਵਿੱਚ ਇੱਕ ਸਾਈਜ਼ੇਬਲ ਜਿਹੜਾ ਸੈਕਸ਼ਨ ਹੈ ਉਹ ਸਾਡੇ ਇਹਨਾਂ ਵੀਰਾਂ ਦਾ ਹੁੰਦਾ ਹੈ ਜਿਹੜੇ ਲਿਖਦੇ ਨੇ ਦੂਰ ਦਰਾਡੇ ਜੀ। ਸੋ ਉਹਨਾਂ ਨੂੰ ਵੀਡੀਓ ਸਾਡੀਆਂ ਚੰਗੀਆਂ ਲੱਗੀਆਂ ਉਹ ਸਾਨੂੰ ਐਡਮਾਇਰ ਕਰਦੇ ਨੇ। ਬਹੁਤ ਬਹੁਤ ਸ਼ੁਕਰੀਆ। ਸਾਡੇ ਲਈ ਇਹ ਖੁਸ਼ੀ ਔਰ ਮਾਣ ਵਾਲੀ ਗੱਲ ਹੈ। ਉਹਨਾਂ ਨੇ ਪੰਜਾਬੀ ਕੌਮ ਦੇ ਨਾਲ ਤਹਿਰੀਕੇ ਖਾਲਿਸਤਾਨ ਦੀ ਗੱਲ ਕੀਤੀ ਕਿ ਉਹ ਇਸ ਦੀ ਕਾਮਨਾ ਕਰਦੇ ਨੇ ਕਿ ਵੀ ਦੁਆ ਕਰਦੇ ਨੇ ਕਿ ਅਸੀਂ ਆਪਣੇ ਨਿਸ਼ਾਨੇ ਨੂੰ ਹਾਸਿਲ ਕਰੀਏ। ਔਰ ਜਿਵੇਂ ਹਰ ਇੱਕ ਜਿਹੜਾ ਵੀ ਧਰਮੀ ਇਨਸਾਨ ਹੁੰਦਾ ਹੈ ਉਹ ਪਹਿਲਾਂ ਉਹ ਸੋਚਦਾ ਹੈ ਕਿ ਵੀ ਉਸ ਦੇ ਹਮ ਮਜ਼ਹਬ ਔਰ ਦੂਸਰੇ ਲੋਕ ਵੀ ਜਿਹੜੇ ਨੇ ਉਹ ਸੇਫ ਹੋਣ ਮਹਿਫੂਜ਼ ਹੋਣ। ਸੋ ਉਹਨਾਂ ਦੀ ਕਾਮਨਾ ਹੈ ਕਿ ਖਾਲਿਸਤਾਨ ਬਣਨ ਦੇ ਉੱਤੇ ਮੁਸਲਮਾਨ ਕੌਮ ਜਿਹੜੀ ਹੈ ਉੱਥੇ ਵਸਦੇ ਨੇ ਉਹ ਮਹਿਫੂਜ਼ ਹੋਣਗੇ ਔਰ ਨਾਲ ਹੀ ਉਹਨਾਂ ਨੇ ਕਿਹਾ ਕਿ ਦੂਸਰੀਆਂ ਕੌਮਾਂ ਵੀ ਮਹਿਫੂਜ਼ ਹੋਣਗੇ। ਔਰ ਮੈਂ ਸਮਝਦਾ ਹਾਂ ਵੀ ਜਿਹੜੇ ਪੰਜਾਬ ਦੇ ਉਸ ਖਿੱਤੇ 'ਚ ਕਿਉਂਕਿ ਮਹਾਰਾਜਾ ਰਣਜੀਤ ਸਿੰਘ ਦਾ ਰਾਜ ਜਿਹੜਾ ਹੈ ਉਹ ਸਤਲੁਜ ਦਰਿਆ ਤੋਂ ਉਸ ਜ਼ਿਆਦਾ ਹਿੱਸਾ ਲੈਂਦੇ ਪੰਜਾਬ ਦਾ ਸੀ ਜੀ। ਔਰ ਜਿਨ੍ਹਾਂ ਨੇ ਉਹ ਉਸ ਵਕਤ ਨੂੰ ਦੇਖਿਆ ਜਾਂ ਉਸ ਬਾਰੇ ਪੜ੍ਹਿਆ, ਹੁਣ ਹਾਲਾਂਕਿ ਇੱਕ ਜ਼ਮਾਨਾ ਸੀ 47 ਤੋਂ ਬਾਅਦ ਦੋਨੋਂ ਪਾਸੇ ਹੀ ਇੱਧਰੋਂ ਜਿਵੇਂ ਮੁਸਤਫਾ ਜੀ ਇੰਗਲੈਂਡ ਤੋਂ ਲਿਖਦੇ ਹੁੰਦੇ ਨੇ ਕਿ ਜੀ ਮੁਸਲਮਾਨੀ ਇਤਿਹਾਸ ਗਾਇਬ ਕਰ ਦਿੱਤਾ ਹੈ ਜੀ। ਉਧਰ ਵੀ ਟ੍ਰੈਂਡ ਇਹ ਸੀ ਕਿ ਜੇ ਕਿਸੇ ਨੇ ਅਲਫਾਬੈਟ ਲਿਖਣਾ ਹੈ ਤੇ ਜ਼ਬਰ ਜਿਹੜਾ ਉਹ ਜੀ ਨਾਲ ਲਿਖਿਆ ਜਾਂਦਾ ਜ਼ੀਮ ਨਾਲ ਸ਼ਾਇਦ, ਤੇ ਉਸ ਦੇ ਉੱਤੇ ਜ਼ਾਬਰ ਦੇ ਥੱਲੇ ਉਹ ਸਿੱਖ ਦੀ ਫੋਟੋ ਹੁੰਦੀ ਸੀ। ਜਾਂ ਮਹਾਰਾਜਾ ਰਣਜੀਤ ਸਿੰਘ ਬਾਰੇ ਕਈ ਕਿਸਮ ਦੀਆਂ ਗਲਤ ਅੱਬਲ ਤਾਂ ਉਹਨੂੰ ਐਲੀਮੀਨੇਟ ਕੀਤਾ ਹੋਇਆ ਸੀ ਬਹੁਤ ਸਾਰੇ ਨੂੰ ਉਸ ਪਾਰਟ ਨੂੰ ਜੀ, ਤੇ ਜਾਂ ਇਸ ਕਿਸਮ ਦਾ ਪ੍ਰਚਾਰ ਕਿ ਜੀ ਉਹ ਫਲਾਣੀ ਸ਼ਾਹੀ ਮਸਜਿਦ ਦੇ ਵਿੱਚ ਘੋੜੇ ਬੰਨੇ ਸੀ। ਜਾਂ ਹੁਣ ਜਦੋਂ ਕਿ ਪਾਕਿਸਤਾਨ ਦੇ ਵਿੱਚ ਵੀ ਇੱਕ ਤਬਦੀਲੀ ਹੈ, ਉਹਨਾਂ ਦੇ ਜਿਹੜੇ ਇਮਾਨਦਾਰ ਹਿਸਟੋਰੀਅਨ ਨੇ ਔਰ ਜਿਹੜੇ ਸਮਝਦੇ ਨੇ ਕਿ ਇਹ ਕਿਸਮ ਦਾ ਦੋਨੋਂ ਪਾਸੇ ਕੋਈ ਹਿੰਦੂਆਂ ਨੇ ਵੀ ਘੱਟ ਨਹੀਂ ਕੀਤੀ ਹੋਈ ਆਪਣੀਆਂ ਕਿਤਾਬਾਂ ਦੇ ਵਿੱਚ ਕਿਸ ਤਰੀਕੇ ਦੇ ਨਾਲ ਉਹ ਜਿਹੜਾ ਮੁਸਲਮਾਨ ਪੀਰੀਅਡ ਹੈ ਉਹਨੂੰ ਨੈਗੇਟਿਵਿਟੀ ਦੇ ਨਾਲ ਪੋਰਟਰੇ ਕਰਦੇ ਨੇ। ਸੋ ਹੁਣ ਇੱਕ ਰੁਝਾਨ ਇਸ ਪੱਖੋਂ ਪੋਜ਼ਿਟਿਵ ਹੈ। ਪਿਛਲੇ ਦਿਨਾਂ 'ਚ ਇੱਕ ਟਾਕ ਸ਼ੋ ਮੈਨੂੰ ਕਿਸੇ ਨੇ ਆਪਣਾ ਫਾਰਵਰਡ ਕੀਤਾ ਉਸ ਦਾ ਲਿੰਕ ਔਰ ਮੈਨੂੰ ਬੜੀ ਖੁਸ਼ੀ ਹੋਈ ਦੇਖ ਕੇ ਕਿ ਡਾਕਟਰ ਲੁਕਮਾਨ ਨੇ, ਉਹਨਾਂ ਬੜਾ ਪਪੂਲਰ ਟਾਕ ਸ਼ੋ ਹੋਸਟ ਹੈ ਜੀ, ਉਹਨਾਂ ਨੇ ਪੂਰਾ ਅੱਧੇ ਘੰਟੇ ਦਾ ਸ਼ੋਅ ਹੀ ਮਹਾਰਾਜਾ ਰਣਜੀਤ ਸਿੰਘ ਦੇ ਪੀਰੀਅਡ 'ਚ ਔਰ ਕੀਤਾ। ਉਹਦੇ 'ਚ ਉਹਨਾਂ ਦੇ ਇੱਕ ਦੋ ਐਮੀਨੈਂਟ ਹਿਸਟੋਰੀਅਨ ਇੱਕ ਸਿੱਖ ਰਿਪਰੈਜ਼ੈਂਟੇਟਿਵ ਵੀ ਸੀ ਔਰ ਜਿਸ ਤਰੀਕੇ ਨਾਲ ਉਹਨਾਂ ਨੇ ਉਸ ਪੀਰੀਅਡ ਦੀ ਤਾਰੀਫ ਕੀਤੀ ਕਿ ਕਿਵੇਂ ਪੀਸ ਸੀ, ਇਕੁਆਲਿਟੀ ਸੀ। ਮਹਾਰਾਜਾ ਰਣਜੀਤ ਸਿੰਘ ਨੇ ਸਾਰਿਆਂ ਹੀ ਜਿਹੜੇ ਮਜ਼ਹਬ ਸੀ ਉਹਨਾਂ ਦਾ ਆਦਰ ਵੀ ਕੀਤਾ। ਉਹਨਾਂ ਦੀਆਂ ਧਾਰਮਿਕ ਥਾਵਾਂ ਉਹ ਮੰਦਰ ਸਨ, ਮਸੀਤਾਂ ਸਨ, ਗੁਰਦੁਆਰੇ ਸਨ ਜਾਂ ਈਵਨ ਚਰਚ ਵੀ ਬਣਾਇਆ ਲਾਹੌਰ ਦੇ ਵਿੱਚ। ਉਹਨਾਂ ਸਾਰਿਆਂ ਨੂੰ ਹੀ ਉਹਨੇ ਜਿਹੜਾ ਉਹ ਬੜੀਆਂ ਹੈਂਡਸਮ ਗ੍ਰੈਂਟਸ ਦਿੱਤੀਆਂ। ਸੋ ਇਹ ਇੱਕ ਚੰਗਾ ਰੁਝਾਨ ਹੈ ਜਿਹੜਾ ਇਸ ਪਾਸੇ ਵੱਲ ਤੋਰ ਰਿਹਾ ਔਰ ਉਹਨਾਂ ਨੇ ਬਿਲਕੁਲ ਠੀਕ ਕਿਹਾ ਕਿਉਂਕਿ ਜੇ ਅਸੀਂ ਲਗਭਗ 100 ਸਾਲ ਦੀ ਪਰਸੀਕਿਊਸ਼ਨ ਜਿਹੜੀ ਅਸੀਂ ਸਹੀ ਮੁਗਲਾਂ ਦੇ ਹੱਥਾਂ 'ਚ ਅਫਗਾਨਾਂ ਦੇ ਹੱਥਾਂ 'ਚ ਉਸ ਤੋਂ ਬਾਅਦ ਰਾਜ ਸ਼ਕਤੀ ਹਾਸਲ ਕੀਤੀ ਸਿੱਖ ਮਿਸਲਾਂ ਦੇ ਵੇਲੇ ਫਿਰ ਰਣਜੀਤ ਸਿੰਘ ਦੇ ਪੀਰੀਅਡ 'ਚ ਜੀ, ਕਿਸੇ ਵੀ ਮੁਸਲਮਾਨ ਨੂੰ ਜਿਹੜਾ ਇਸ ਲਈ ਜ਼ਬਰ ਦਾ ਸ਼ਿਕਾਰ ਨਹੀਂ ਬਣਾਇਆ ਗਿਆ ਕਿ ਉਹਦਾ ਸਬੰਧ
ਮੁਸਲਮਾਨ ਕੌਮ ਨਾਲ ਹੈ ਜਿਹੜੇ ਰੂਲਰਸ ਨੇ ਸਾਡੇ ਤੇ ਜ਼ੁਲਮ ਕੀਤੇ ਸੀ। ਕੋਈ ਫੋਰਸਡ ਕੋਈ ਕਨਵਰਜਨਸ ਨਹੀਂ ਹੋਈਆਂ ਜੀ, ਧਰਮ ਤਬਦੀਲ ਨਹੀਂ ਹੋਏ, ਕੋਈ ਮਸੀਤਾਂ ਨਹੀਂ ਢਾਈਆਂ ਗਈਆਂ। ਔਰ ਇਨਸਾਫ ਦਾ ਪੈਮਾਨਾ ਮਹਾਰਾਜਾ ਰਣਜੀਤ ਸਿੰਘ ਦਾ, ਬੇਸ਼ੱਕ ਉਹ ਆਪ ਇੱਕ ਡਿਵਾਊਟ ਸਿੱਖ ਸੀ, ਲੇਕਿਨ ਜਦੋਂ ਇਨਸਾਫ ਦੀ ਗੱਲ ਹੈ ਉਹਦੇ 'ਚ ਫਿਰ ਹਰ ਸ਼ਹਿਰੀ ਦੇ ਲਈ ਜਿਹੜਾ ਉਹ ਇਨਸਾਫ ਦਾ ਤਰਾਜੂ ਇੱਕੋ ਜਿਹਾ ਸੀ। ਔਰ ਬਹੁਤ ਸਾਰੀਆਂ ਕਹਾਣੀਆਂ ਨੇ ਕਿ ਉਹਦੀ ਬੀਨੇਵੋਲੈਂਸ ਵੀ ਕਿੰਨੀ ਸੀ, ਕਿਵੇਂ ਜੇ ਅਕਾਲ ਪੈਂਦਾ ਤੇ ਉਹ ਆਪਣੇ ਪਿੱਠ ਦੇ ਉੱਤੇ ਦਾਣੇ ਲੋੜਵੰਦਾਂ ਦੇ ਘਰ ਪਹੁੰਚਾ ਕੇ ਆਉਂਦਾ। ਜੇ ਇਲਾਕੇ ਦੇ ਕਿਸੇ ਇਲਾਕੇ 'ਚ ਜਿੱਥੇ ਕਾਫੀ ਕਦੇ ਮੁਸਲਮਾਨਾਂ ਦਾ ਦਬਦਬਾ ਰਿਹਾ ਹੋਏਗਾ, ਉੱਥੋਂ ਦੇ ਹਿੰਦੂ ਸਿੱਖ ਇਕੱਠੇ ਹੋ ਕੇ ਆਏ ਕਿ ਜੀ ਇਹ ਜਿਹੜੀ ਜਦੋਂ ਬਾਂਗ ਦਿੰਦੇ ਨੇ ਮੁਸਲਮਾਨ ਇੱਥੋਂ ਮਸਜਿਦ 'ਚੋਂ ਤਾਂ ਸਾਡੀ ਨੀਂਦ ਖਰਾਬ ਹੁੰਦੀ ਹੈ ਜੀ, ਔਰ ਇਹ ਬਾਂਗ ਇਹਨਾਂ ਦੀ ਬੰਦ ਕਰਾਓ ਵੀ ਸਾਡਾ ਤਾਂ ਸਭ ਕੁਝ ਹੀ ਜਿਹੜਾ ਉਹ ਨਹੀਂ ਸੀ ਹੁੰਦਾ ਜਦੋਂ ਇਹਨਾਂ ਦਾ ਰਾਜ ਸੀ। ਸੋ ਉਹਨਾਂ ਨੇ ਸੱਦ ਲਿਆ ਉਹਨਾਂ ਨੂੰ, ਜਿਹੜੇ ਮੁਸਲਮਾਨ ਸੀ ਉਹਨਾਂ ਨੂੰ ਕਿਹਾ ਜੀ ਆ ਤੁਹਾਡੇ ਇਲਾਕੇ ਦੇ ਲੈ ਕੇ ਆਏ ਨੇ ਸ਼ਿਕਾਇਤ ਤੇ ਤੁਸੀਂ ਨਾ ਦਿਆ ਕਰੋ ਬਾਂਗ। ਉਹ ਕਹਿੰਦੇ ਜੀ ਬਾਂਗ ਤਾਂ ਅਸੀਂ ਕੋਈ ਇਸ ਲਈ ਨਹੀਂ, ਇਹਨਾਂ ਦੀ ਨੀਂਦ ਕਿਸੇ ਦੀ ਹੁੰਦਾ, ਇਹ ਤਾਂ ਸੱਦਾ ਹੁੰਦਾ ਹੈ ਸਭ ਅੱਲਾ ਪਿਆਰਿਆਂ ਨੂੰ ਜਿਹੜੇ ਮੂਮਨ ਨੇ ਕਿ ਆਓ ਭਾਈ ਇਬਾਦਤ ਦਾ ਵਕਤ ਹੈ, ਮਸਜਿਦ 'ਚ ਆ ਕੇ ਨਮਾਜ਼ ਪੜ੍ਹੋ। ਕਹਿੰਦੇ ਬਸ ਇਹੀ ਹੁੰਦਾ। ਉਹ ਕਹਿੰਦੇ ਉਹਨਾਂ ਨੇ ਫਿਰ ਉਹਨਾਂ ਨੂੰ ਕਿਹਾ, ਜਿਹੜੇ ਡੈਲੀਗੇਸ਼ਨ ਆਇਆ ਸੀ ਲੈ ਕੇ ਸ਼ਿਕਾਇਤ, ਉਹਨਾਂ ਨੇ ਕਿਹਾ ਜੀ ਤੁਸੀਂ ਇਸ ਤਰ੍ਹਾਂ ਕਰੋ, ਤੁਸੀਂ ਆਪਣੇ ਕੋਈ ਬੰਦੇ ਦੀ ਡਿਊਟੀ ਲਾ ਦਿਆ ਕਰੋ, ਇਹਨਾਂ ਦੇ ਘਰਾਂ 'ਚ ਜਾ ਕੇ ਸਵੇਰੇ ਹਰ ਕੋਈ ਜਿਹੜਾ ਨਾ ਇਹਨੂੰ ਉਠਾ ਦਿਆ ਕਰੋ ਸਵੇਰੇ ਜੀ, ਤੇ ਬਾਂਗ ਬੰਦ ਹੋ ਜਾਂਦੀ। ਹੁਣ ਸ਼ਰਮਿੰਦੇ ਹੋਏ ਕਿਹਨੇ ਜਾ ਕੇ ਉਠਾਣਾ ਸੀ ਕੀ। ਸੋ ਇਹ ਇੱਕ ਤਰੀਕਾ ਸੀ ਕਿ ਜਿਹਦੇ ਥੱਲੇ ਉਹਨੇ ਮੈਸੇਜ ਦਿੱਤਾ ਹੈ ਕਿ ਬੇਸਿਕ ਧਾਰਮਿਕ ਆਜ਼ਾਦੀ ਜਿਹੜੀ ਹੈ, ਮਜ਼ਹਬੀ ਆਜ਼ਾਦੀ, ਇਹ ਗਾਰੰਟੀਡ ਹੈ। ਜਸਟਿਸ ਦੀ ਗੱਲ ਵੀ, ਜਸਟਿਸ ਦੇ ਸਾਹਮਣੇ ਜਿਹੜਾ, ਔਰ ਜਿਸ ਕਦਰ ਉਹਨਾਂ ਨੇ, ਜੇ ਕਿਸੇ ਨੇ ਕੁਰਾਨ ਸ਼ਰੀਫ ਲੈ ਕੇ ਕੋਈ ਲਿਖਾਰੀ ਸਾਊਥ 'ਚੋਂ ਆਇਆ, ਇੰਡੀਆ 'ਚੋਂ ਸਾਰੇ ਮੁਸਲਮਾਨ ਨਵਾਬਾਂ ਦੇ ਕੋਲ ਵੀ ਗਿਆ, ਉਹਨੇ ਸਾਰੀ ਉਮਰ ਦੀ ਉਹਦੀ ਮਿਹਨਤ ਸੀ, ਉਹਨੂੰ ਪੈਸੇ ਨਹੀਂ ਕਿਤੋਂ ਵੀ ਜਿੰਨੀ ਕੁ ਉਹਦੀ ਚਾਹਨਾ ਸੀ ਜੀ। ਔਰ ਮਹਾਰਾਜਾ ਉਹ ਗੁਜ਼ਰ ਰਿਹਾ ਸੀ, ਉਸ ਤੋਂ ਮਹਾਰਾਜੇ ਦੀ ਨਜ਼ਰੀ ਪਿਆ ਜਾਂ ਉਹਨਾਂ ਨੂੰ ਪਤਾ ਲੱਗਾ, ਉਹਨਾਂ ਸਤਕਾਰ ਸਹਿਤ ਉਹ ਕੁਰਾਨ ਸ਼ਰੀਫ ਲੈ ਕੇ, ਜਿੰਨੇ ਉਹ ਕਦੇ ਐਕਸਪੈਕਟ ਵੀ ਨਹੀਂ ਸੀ ਕਰਦਾ, ਉਸ ਤੋਂ ਜ਼ਿਆਦਾ ਉਹਨੂੰ ਜਿਹੜੀਆਂ ਨੇ ਮੋਹਰਾਂ ਸੋਨੇ ਦੀਆਂ ਭੇਟ ਕੀਤੀਆਂ। ਔਰ ਫਿਰ ਉਹ ਕੁਰਾਨ ਸ਼ਰੀਫ ਜਿਹੜਾ ਰਿਸਪੈਕਟ ਨਾਲ ਉਹਨਾਂ ਨੇ, ਜਿਹੜੇ ਉਹਨਾਂ ਦੇ ਬਹੁਤ ਟਰਸਟਡ ਮਿਨਿਸਟਰ ਸਨ ਫਕੀਰ ਅਜ਼ੀਜ਼ੁਦੀਨ ਜੀ, ਉਹਨਾਂ ਨੇ ਭੇਟ ਕੀਤਾ। ਔਰ ਫਕੀਰ ਅਜ਼ੀਜ਼ੁਦੀਨ ਦਾ ਪਰਿਵਾਰ ਅੱਜ ਵੀ ਉਹਨੂੰ ਫਕੀਰ ਖਾਨਾ ਕਹਿੰਦੇ ਨੇ। ਬਹੁਤ ਸਾਰੀਆਂ ਗਿਫਟਸ ਔਰ ਹਿਸਟੋਰੀਕਲ ਚੀਜ਼ਾਂ ਉਸ ਵੇਲੇ ਦੀਆਂ ਉਹਨਾਂ ਦੀ ਨਿੱਜੀ ਜਿਹੜੀ ਉਹ ਇੱਕ ਲਾਇਬ੍ਰੇਰੀ ਜਾਂ ਮਿਊਜ਼ੀਅਮ ਜਾਂ ਆਰਕਾਈਵਸ ਹੈ ਉਸ ਦੇ ਵਿੱਚ ਮੌਜੂਦ ਨੇ। ਔਰ ਅਖੀਰ 'ਚ ਉਹਨਾਂ ਨੇ ਜਿਹੜਾ ਸਵਾਲ ਪੁੱਛਿਆ ਸ਼ਹਿਜ਼ਾਦ ਜੀ ਨੇ ਕਿ ਦੋਵੇਂ ਪੰਜਾਬਾਂ ਦੇ ਵਿੱਚ ਕਿਵੇਂ ਮੇਲ ਮਿਲਾਪ ਔਰ ਜ਼ਿਆਦਾ ਨੇੜਤਾ ਹੋ ਸਕਦੀ ਹੈ। ਦੇਖੋ, ਕਾਸ਼ ਕਿ ਇਵੇਂ ਹੋ ਸਕਦਾ ਇਸ ਸਟਰਕਚਰ ਦੇ ਵਿੱਚ ਹੀ, ਜਿਹੜਾ 47 ਤੋਂ ਬਾਅਦ ਭਾਵੇਂ ਦੋ ਮੁਲਕ ਬਣੇ, ਪਰ ਜੇ ਦੋਨਾਂ ਦੇ ਵਿੱਚ ਇੱਕ ਗੁੱਡਵਿਲ ਰਹਿੰਦੀ, ਔਰ ਫਿਰ ਇਹ ਅਮਰੀਕਾ ਕੈਨੇਡਾ ਵਰਗੇ ਮੁਲਕ ਹੋ ਸਕਦੇ ਸੀ ਕਿ ਜਿੱਥੇ ਬਿਨਾਂ ਰੋਕ ਟੋਕ ਤੁਸੀਂ ਆਉਂਦੇ ਜਾਂਦੇ ਹੋ ਔਰ ਤੁਸੀਂ ਇਵੇਂ ਹੀ ਹੁੰਦਾ ਜਿਵੇਂ ਤੁਸੀਂ ਆਪਣੇ ਮੁਲਕ ਦੇ ਵਿੱਚ ਹੋ ਜੀ। ਪਰ ਜਿੱਥੇ 4-5 ਲੜਾਈਆਂ ਕਸ਼ਮੀਰ ਦੇ ਮੁੱਦੇ ਤੇ, ਬੇਇਤਬਾਰੀ, ਸਮਗਲਿੰਗ, ਹਥਿਆਰ, ਲੜਾਈ, ਆਤੰਕਵਾਦ, ਉਹ ਆਤੰਕਵਾਦ ਕਹਿੰਦੇ ਨੇ, ਉਧਰ ਦਹਿਸ਼ਤਗਰਦੀ, ਉਸ ਸਾਰੇ ਦੇ ਵਿੱਚ ਜਿਹੜਾ, ਔਰ ਫਿਰ ਜਿਸ ਤਰੀਕੇ ਨਾਲ ਈਵਨ ਇੰਡੀਅਨ ਗਵਰਨਮੈਂਟ ਨੇ ਆਪਣੀਆਂ ਮਾਈਨੋਰਿਟੀਜ਼ ਨੂੰ ਡੀਲ ਕੀਤਾ, ਕਸ਼ਮੀਰੀ ਮੁਸਲਮਾਨਾਂ ਨੂੰ, ਭਾਰਤ ਦੇ ਮੁਸਲਮਾਨਾਂ ਨੂੰ, ਸਿੱਖਾਂ ਦੇ ਨਾਲ ਜੋ ਕੀਤਾ, ਈਸਾਈਆਂ ਦੇ ਨਾਲ ਜੋ ਕੀਤਾ। ਸੋ ਉਸ ਤੋਂ ਬਾਅਦ ਜਿੱਥੋਂ ਤੱਕ ਸਿੱਖ ਕੌਮ ਦਾ ਤਾਲੁਕ ਹੈ, ਕਿਉਂਕਿ ਸਿੱਖ ਕੌਮ ਦਾ ਵੱਡਾ ਹਿੱਸਾ ਸਿੱਖ ਹੋਮਲੈਂਡ, ਜਿਹਦੇ 'ਚ ਪੰਜਾਬ, ਉਹਦੇ ਨਾਲ ਲੱਗਦੇ ਪੰਜਾਬੀ ਸਪੀਕਿੰਗ ਏਰੀਆਜ਼, ਰਾਜਸਥਾਨ, ਹਨੂਮਾਨਗੜ੍ਹ ਔਰ ਹਿਮਾਚਲ ਦੇ ਏਰੀਆਜ਼ ਨੇ, 80% ਤੋਂ ਜ਼ਿਆਦਾ ਸਿੱਖ ਕੁੱਲ ਦੁਨੀਆ ਦੀ ਸਿੱਖ ਆਬਾਦੀ ਦਾ ਉਸ ਖਿੱਤੇ 'ਚ ਰਹਿੰਦੇ ਨੇ। ਸੋ ਅਸੀਂ ਤਾਂ ਇਹੀ ਕਨਕਲੂਡ ਕਰ ਲਿਆ ਜੂਨ 84 ਤੋਂ ਬਾਅਦ ਕਿ ਸਾਡਾ ਭਾਰਤ ਨਾਲ ਕੋਈ ਸਬੰਧ ਨਹੀਂ ਹੈ। ਅਸੀਂ ਇੱਕ ਆਜ਼ਾਦ ਦੇਸ਼ ਖਾਲਿਸਤਾਨ ਦੇ ਲਈ ਸੰਘਰਸ਼ੀਲ ਹੈ ਔਰ ਇਸ ਦੇਸ਼ ਦੀ ਪ੍ਰਾਪਤੀ ਦੇ ਲਈ ਜਿਹੜਾ ਇੰਨੀਆਂ ਕੁਰਬਾਨੀਆਂ ਹੋਈਆਂ, ਜਿਨ੍ਹਾਂ ਨੂੰ ਤੁਸੀਂ ਕਹਿ ਹੀ ਹਟੇ ਹੋ ਕਿ ਤਹਿਰੀਕੇ ਖਾਲਿਸਤਾਨ। ਸੋ ਸਾਨੂੰ ਇਹ ਲੱਗਦਾ ਹੈ ਕਿ ਵੀ ਜਿਹੜਾ ਅਲਟੀਮੇਟਲੀ ਗੁੱਡਵਿਲ ਦੋਨਾਂ ਪੰਜਾਬਾਂ ਦੀ ਹੋਏਗੀ। ਅਸੀਂ ਪਾਕਿਸਤਾਨ ਦਾ ਬਾਰਡਰ ਵਾਘਾ ਤੇ ਹੁਸੈਨੀਵਾਲਾ ਉਸ ਨੂੰ ਫਾਈਨਲ ਬਾਰਡਰ ਮੰਨਦੇ ਹਾਂ ਔਰ ਅਸੀਂ ਸਮਝਦੇ ਹਾਂ ਕਿ ਖਾਲਿਸਤਾਨ ਐਜ਼ ਏ ਬਫਰ ਸਟੇਟ, ਇੰਡੀਆ ਜਮਨਾ ਪਾਰ ਦੀ ਉਹਨਾਂ ਦੀ ਟੈਰੀਟਰੀ ਜੋ ਉਹਨਾਂ ਦਾ ਓਰੀਜਨਲ ਭਾਰਤ ਹੈ, ਔਰ ਇਹ ਅਸੀਂ ਇਹਨਾਂ ਦੇ ਜੇ ਵਿਚਕਾਰ ਹੋਵਾਂਗੇ ਤੇ ਇਹੀ ਇੱਕ ਗਾਰੰਟੀ ਹੋਏਗੀ ਅਮਨ ਅਮਾਨ ਦੀ। ਔਰ ਜ਼ਾਹਰਾ ਤੌਰ ਤੇ ਸਾਡੇ ਪਵਿੱਤਰ ਗੁਰਧਾਮ ਜਿਹੜੇ ਨੇ ਉਹ ਪਾਕਿਸਤਾਨ ਦੇ ਵਿੱਚ ਨੇ। ਸਾਡੀ ਜ਼ਬਾਨ ਦੀ ਸਾਂਝ ਹੈ, ਸੱਭਿਆਚਾਰ ਦੀ ਸਾਂਝ ਹੈ, ਸਿਵਲਾਈਜੇਸ਼ਨ ਦੀ, ਔਰ ਸਭ ਕੁਛ ਹੀ ਕਾਮਨ ਹੈ। ਜੋਕ ਵੀ ਕਾਮਨ ਨੇ ਔਰ ਸ਼ਰਾਰਤਾਂ ਵੀ ਕਾਮਨ ਨੇ, ਏਰਾ ਫੇਰੀਆਂ ਵੀ ਇੱਕੋ ਜਿਹੀਆਂ ਨੇ।
ਸੋ ਉਹਦੇ ਥੱਲੇ ਮੈਂ ਸਮਝਦਾ ਵੀ ਉਹੀ ਇੱਕ ਮੌਕਾ ਹੋਏਗਾ। ਲੱਤਾਂ ਖਿੱਚਣ ਵਾਲਾ ਕੰਮ ਵੀ ਇੱਕੋ ਜਿਹਾ ਹੀ ਹੈ ਜੀ ਦੋਨਾਂ ਦੇ ਚੁਟਕਲੇ ਇੱਕੋ ਜਿਹੇ ਹੀ ਹੁੰਦੇ ਨੇ ਜੀ ਜੀ ਸੋ ਉਹੀ ਇੱਕ ਸਾਡੇ ਕੋਲ ਹੋਏਗਾ ਜਦੋਂ ਕਿ ਅਸੀਂ ਆਪਸ ਦੇ ਵਿੱਚ ਹਮਸਾਇਆਂ ਦੀ ਤਰ੍ਹਾਂ ਰਹਿ ਸਕਾਂਗੇ। ਸਾਨੂੰ ਸਮੁੰਦਰ ਤੱਕ ਐਕਸੈਸ ਵੀ ਚਾਹੀਦੀ ਹੈ, ਇਧਰੋਂ ਵੀ ਅਸੀਂ ਹੋਏਗਾ। ਸਾਡਾ ਸੈਂਟਰਲ ਏਸ਼ੀਆ 'ਚ ਲੈਂਡ ਰਾਊਟ ਦਾ ਵਪਾਰ ਵੀ ਇਕਨੋਮੀ ਵੀ ਉਹਦੇ ਤੇ ਨਾਲ ਜਿਹੜੀ ਹੈ ਜੁੜ ਜਾਂਦੀ ਹੈ। ਗੁਰਧਾਮ ਨੇ ਸਾਡੇ, ਜਿਵੇਂ ਅਸੀਂ ਕਿਹਾ ਵੀ ਦੋਨਾਂ ਪੰਜਾਬਾਂ ਦਾ 5 ਦਰਿਆਵਾਂ ਦੀ ਧਰਤੀ ਜਿਹੜੀ ਹੈ ਉਹਨਾਂ ਦਾ ਕਲਚਰ ਜਿਹੜਾ ਹੈ ਉਸ ਦੇ ਵਿੱਚ ਬਹੁਤ ਕੁਝ ਕਾਮਨਨੈਸ ਹੈ। ਪਰ ਅਸੀਂ ਪਾਕਿਸਤਾਨ ਦੀ ਸੋਵਰਨਿਟੀ ਦਾ ਸਤਿਕਾਰ ਕਰਦੇ ਔਰ ਅਸੀਂ ਚਾਹਾਂਗੇ ਕਿ ਖਾਲਿਸਤਾਨ ਜਿਹੜਾ ਦਰਿਆਏ ਜਮਨਾ ਤੋਂ ਵਾਘਾ ਤੱਕ ਔਰ ਇਧਰ ਵਾਘਾ ਪਾਰ ਪਾਕਿਸਤਾਨ ਦਰਿਆਏ ਖੈਬਰ ਤੱਕ ਜਿੱਥੇ ਜਾ ਕੇ ਹੱਦ ਹੈ ਪਾਕਿਸਤਾਨ ਦੀ ਅਫਗਾਨਿਸਤਾਨ ਨਾਲ, ਅਸੀਂ ਇੱਕ ਦੋਸਤਾਨਾ ਹਮਸਾਇਆ ਸਪਿਰਿਟ ਦੇ ਨਾਲ ਆਪਸ ਦੇ ਵਿੱਚ ਵਿਚਰਾਂਗੇ। ਉਦੋਂ ਤੱਕ ਭਾਰਤੀ ਸਿਸਟਮ ਤੋਂ ਤਾਂ ਕੋਈ ਆਸ ਕਰਨ ਦਾ ਨਹੀਂ ਹੈ। ਹੁਣ ਕਿਵੇਂ ਅਨਪ੍ਰੋਵੋਕਡ ਫਾਇਰਿੰਗ ਹੋਈ ਦੋਵੇਂ ਪਾਸੇ, ਇਹ ਵਾਘਾ ਇਨਸੀਡੈਂਟ ਹੋ ਗਈ, ਕਿਹਨੇ ਕੀਤੀ ਕਿਹਨੇ ਕਰਾਈ, ਬਿਸਾਈਡਸ ਦਾ ਪੁਆਇੰਟ ਹੈ। ਸੋ ਇਹ ਜਿਹੜੀ ਸਾਈਕੋ ਹਿਸਟਰੀ ਹੈ ਦੋਨਾਂ ਮੁਲਕਾਂ ਦੀ, ਇੰਡੀਆ ਪਾਕਿਸਤਾਨ ਦੀ 1000 ਸਾਲ ਦੀ, ਉਹਨਾਂ ਦੇ ਵਿੱਚ ਰਾਜ ਬੜਿਆ ਹੋਇਆ, ਉਹਨਾਂ ਦੇ ਵਿੱਚ ਗੁਲਾਮੀ ਬੜੀ ਹੋਈ ਹੈ। ਸੋ ਇਹ ਨਹੀਂ ਰੈਕਟੀਫਾਈ ਨਹੀਂ ਹੋ ਸਕਦਾ। ਔਰ ਇਸ ਗਿਵਨ ਚਾਂਸ ਦੇ ਵਿੱਚ ਨੋ ਮੈਟਰ ਲੋਕਾਂ ਦਾ ਆਪਸ ਪੀਪਲ ਟੂ ਪੀਪਲ ਕੰਟੈਕਟ ਕਿੰਨਾ ਵੀ ਹੋਏ, ਇੱਕ ਅੱਧੀ ਘਟਨਾ ਹੀ ਜਿਹੜੀ ਆ ਉਹ ਸਾਰੇ ਨੂੰ ਲਿਜਾ ਕੇ ਫਿਰ ਪਿੱਛੇ ਸੁੱਟ ਦਿੰਦੀ ਹੈ। ਸੋ ਇਹਨਾਂ ਦਾ ਵੀਰ ਸ਼ਹਿਜ਼ਾਦ ਜੀ ਦਾ ਬਹੁਤ ਬਹੁਤ ਸ਼ੁਕਰੀਆ ਜੀ। ਡਾਕਟਰ ਸਾਹਿਬ ਵੇਲਾ ਵੀ ਹੋ ਗਿਆ ਬ੍ਰੇਕ ਤੇ ਜਾਣ ਦਾ। ਵੀਰ ਤੁਸੀਂ ਇਸ ਤਰ੍ਹਾਂ ਬਣੇ ਰਹੋ, ਮਿਲਦੇ ਹਾਂ ਕਮਰਸ਼ੀਅਲ ਬ੍ਰੇਕ ਤੋਂ ਬਾਅਦ।